ਤੁਸੀਂ ਪਹਿਲੇ ਦੱਸਿਆ ਕਿ 47 ਤੋਂ ਪਹਿਲੇ ਸਭ ਠੀਕ ਠਾਕ ਸੀ, ਠੀਕ ਹੈ, ਕੋਈ ਆਪਸੀ ਨਫ਼ਰਤ ਨਹੀਂ ਸੀ, ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਪਹਿਲੇ ਤੁਸੀਂ ਬੈਠੇ ਸੀ, ਕਦੀ ਕੋਈ ਤੁਹਾਡੇ ਤੇ ਹਮਲਾ ਨਹੀਂ ਹੋਇਆ, ਕਿਸੇ ਨੇ ਤੁਹਾਨੂੰ ਤੂੰ ਕਰਕੇ ਨਹੀਂ ਬੁਲਾਇਆ ਜੀ। 47 ਦੇ ਵਿੱਚ ਇਹ ਕਤਲੋ ਗਾਰਤ ਹੋਣ ਦੀ ਕੀ ਮਸਲਾ ਕੀ ਸੀਗਾ, ਵਜ੍ਹਾ ਕੀ ਸੀ? ਦੇ ਵਿੱਚ ਕੈਬਲਪੁਰ ਦਾ ਜ਼ਿਲ੍ਹਾ ਹੈ, ਦੂਸਰਾ ਰਾਵਲਪਿੰਡੀ ਵਗੈਰਾ। ਹਾਂ ਹਾਂ, ਇੱਥੇ ਕੋਈ ਸ਼ਰਾਰਤ ਸ਼ੁਰੂ ਹੋਈ। ਕਿਆ ਪਾਕਿਸਤਾਨ ਬਣਨ ਦੀ ਖੁਸ਼ੀ 'ਚ ਸਾਰੇ ਲੋਕਾਂ ਨੇ ਹੱਸੀ ਖੁਸ਼ੀ ਆਪਣੇ ਘਰ-ਬਾਰ ਛੱਡਦੇ ਜਾਂ ਮਜਬੂਰੀ ਛੱਡਨੇ ਪਏ? ਦਰਅਸਲ ਗੱਲ ਇਹ ਆ ਜੀ ਕਿ ਮਜਬੂਰੀ ਤੇ ਕੀ ਹੋਣੀ ਸੀ, ਕਿਸੇ ਦਾ ਕੁਝ ਨਹੀਂ ਹੋਇਆ। ਸਿਰਫ ਸਿਆਸਤਦਾਨ ਜਿਹੜੇ ਸੀ ਇਹਨਾਂ ਨੇ ਸਭ ਕੁਝ ਖਰਾਬ ਕੀਤਾ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਅਸੀਂ ਉਹ ਆਪਣੇ ਨਾ ਚਾਰ ਪਾਈਆਂ ਜਿਹੜੀਆਂ ਮੰਜੀਆਂ ਸੀ ਉਹ ਵੱਡ ਜਿਹੜੀਆਂ ਵੀ ਅਸੀਂ ਇੱਥੇ ਕਿਹੜਾ ਹੋਣਾ, ਤੇ ਉਧਰੋਂ ਐਲਾਨ ਹੋ ਗਿਆ ਹਕੂਮਤ ਦੀ ਤਰਫੋਂ, ਕਪੂਰਥਲੇ ਦੀ ਤਰਫੋਂ, ਬਈ ਤੁਹਾਨੂੰ ਰਿਆਸਤ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਤੇ ਤੁਸੀਂ ਆਰਾਮ ਨਾਲ ਬੈਠੋ ਇੱਥੇ। ਉਹ ਕਹਿਣ ਲੱਗੇ ਬਈ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਮਾਰ ਦਿਓ ਇੱਥੇ। ਅੱਛਾ। ਲੇਕਿਨ ਉਹ ਜਿਹੜੇ ਸਾਡੇ ਕੰਬੋ ਬਰਾਦਰੀ ਸੀ ਨਾ, ਉਹਨਾਂ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿਣ ਦੇਣਾ, ਅਸੀਂ ਇਹਨਾਂ ਨੂੰ ਆਪਣੇ ਇਲਾਕੇ 'ਚ ਛੱਡ ਕੇ ਆਉਣਾ। ਕਿਆ ਉਹ ਕੰਬੋ ਜਿਹੜੇ ਸਨ ਜਿਹਨਾਂ ਨੇ ਤੁਹਾਨੂੰ ਬਚਾਇਆ ਉਹ ਸਿੱਖ ਹੀ ਸਨ? ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ? ਵੈਸੇ ਮੈਂ ਤੁਹਾਡੇ ਆਪਣੇ ਦਿਲ ਅੰਦਰ ਦੀ ਗੱਲ ਪੁੱਛਦਾ, ਯਾਦ ਆ ਜਾਂਦਾ ਵਾ ਪਿੰਡ? ਪਿੰਡ ਕਿਉਂ ਨਹੀਂ ਯਾਦ ਆਉਂਦਾ ਜੀ ਸਾਨੂੰ? ਆਪਣਾ ਖੇਤ ਯਾਦ ਆ। ਸਾਡਾ ਪਿੰਡ ਜਿਹੜਾ ਸੀ ਹਲੂਆ, ਉੱਥੇ ਹੁੰਦੀ ਸੀ ਵੇਈ, ਇੱਕ ਹੁੰਦੀ ਸੀ ਵੇਈ ਵਈ ਬੇੜੀ ਚੱਲਦੀ ਸੀ ਬਾਕਾਇਦਾ। ਅੱਛਾ। ਅਸੀਂ ਸਕੂਲੇ ਜਾਂਦੇ ਹੁੰਦੇ ਸੀ ਤੇ ਸਾਨੂੰ ਉਹਨਾਂ ਨੇ ਉਹਦੇ ਵਿੱਚ ਬੇੜੀ 'ਚ ਬਿਠਾ ਫਿਰ ਮਿਲਣੇ ਦੀ ਆਸ ਕਿਉਂ ਹੈ? ਸਾਡੇ ਪਿੰਡ ਦੀ ਸੰਤੀ ਵਰਗਾ ਯਾਰ ਰੱਬ ਕਰੇ ਤੁਹਾਡੀ ਤਬੀਅਤ ਠੀਕ ਹੋ ਜਾਂਦੀ ਹੈ 2-4 ਦਿਨਾਂ 'ਚ, ਔਰ ਵੀਜ਼ਾ ਵੀ ਤੁਹਾਡਾ ਹੋ ਜਾਂਦਾ ਹੈ, ਤੇ ਕਿਆ ਤੁਸੀਂ ਜਾਓਗੇ ਆਪਣਾ ਘਰ-ਬਾਰ? ਬਹੁਤ ਦਿਲ ਕਰਦਾ, ਦਿਲ ਬਹੁਤ ਕਰਦਾ। ਬਹੁਤ ਦਿਲ ਕਰਦਾ ਮੇਰਾ ਜਾਣ ਨੂੰ। ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅਣਵੜਿਆ ਪੰਜਾਬ ਵੇਖਿਆ, ਉਹ ਪੰਜਾਬ ਜੋ ਬਹੁਤ ਹੀ ਵੱਡਾ ਸੀ ਔਰ ਜਿਹਦੇ ਵਿੱਚ ਸਾਰੇ ਹੀ ਧਰਮਾਂ ਦਾ ਆਦਰ ਸਤਿਕਾਰ ਹੋਇਆ ਕਰਦਾ ਸੀ, ਉਸ ਪੰਜਾਬ ਬਾਰੇ ਪੁੱਛ ਪੜਤਾਲ ਕਰੀਦੀ ਹੈ ਕਿ ਉਹ ਪੰਜਾਬ ਕਿਸ ਤਰ੍ਹਾਂ ਵੰਡਿਆ ਗਿਆ, ਕਿਸ ਤਰ੍ਹਾਂ ਲੜਾਈਆਂ ਹੋਈਆਂ, ਕਿਸ ਤਰ੍ਹਾਂ 10 ਲੱਖ ਲੋਕ ਮਰੇ। ਕਿਆ ਸਿਰਫ ਇਹ 47 ਦਾ ਹੀ ਮਸਲਾ ਸੀ ਜਾਂ ਉਸ ਤੋਂ ਪਹਿਲੇ ਵੀ ਆਪਸ ਦੇ ਵਿੱਚ ਕੁਝ ਖਲਿਸ਼ ਸੀਗੀ, ਕੋਈ ਨਫ਼ਰਤ ਸੀਗੀ? ਸੋ ਇਹ ਸਾਰੀਆਂ ਗੱਲਾਂ ਪੁੱਛਣ ਲਈ ਅੱਜ ਅਸੀਂ ਪਹੁੰਚੇ ਹਾਂ 64 ਚੱਕ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗਾਂ ਦੀ ਤਬੀਅਤ ਵੀ ਠੀਕ ਨਹੀਂ ਹੈ, ਲੇਕਿਨ ਇਹ ਰਿਕਾਰਡਿੰਗਸ, ਇਹ ਗੱਲਬਾਤ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਕਿ ਜਿਹੜੇ ਪਿੰਡਾਂ ਤੋਂ ਲੋਕ ਟੁੱਟ ਚੁੱਕੇ ਨੇ ਪਿਛਲੇ 75 ਵਰ੍ਹਿਆਂ ਤੋਂ, ਪੌਣੀ ਸਦੀ ਪਹਿਲੇ, ਉਹ ਪਿੰਡ ਆਪਸ 'ਚ ਜੁੜ ਸਕਣ। ਸੋ ਆਓ ਜੀ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਆ? ਕੀ ਹਾਲ ਚਾਲ ਤੁਹਾਡਾ? ਜ਼ਰਾ ਸਿੱਧੇ ਹੋ ਜਾਓਗੇ? ਮੇਰੇ ਨਾਲ ਕੋਈ ਪਿਸ਼ਾਬ ਦੀ ਤਕਲੀਫ ਹੋ ਗਈ। ਅੱਛਾ ਅੱਛਾ ਅੱਛਾ। ਤੇ ਹੁਣ ਨਾਂ ਕੀ ਤੁਹਾਡਾ ਬਜ਼ੁਰਗੋ? ਅਬਾਸ ਹੈ। ਅਬਾਸ ਅਲੀ। ਤੇ ਤੁਹਾਡੇ ਵਾਲਿਦ ਮੁਹਤਰਮ ਦਾ ਨਾਮ ਕੀ ਹੈ? ਮੁਹੰਮਦ ਇਬਰਾਹੀਮ। ਮੁਹੰਮਦ ਇਬਰਾਹੀਮ। ਤੁਸੀਂ ਬੈਠ ਜਾਓਗੇ ਇਸ ਤਰ੍ਹਾਂ 2 ਮਿੰਟ? ਹਾਂ। ਅੱਛਾ 2 ਮਿੰਟ ਜ਼ਰਾ ਬੈਠ ਜਾਓ। ਜੇ ਤਕਲੀਫ ਬਹੁਤੀ ਹੈ ਤੇ ਫਿਰ ਕੋਈ ਗੱਲ ਨਹੀਂ। ਤੇ ਇਹ ਪਿੰਡ ਜਿਹੜੇ ਬੈਠੇ ਆ ਆਪਾਂ, ਇਹ ਪਿੰਡ ਦਾ ਨਾਂ ਕੀ ਹੈ? 64 ਜੀਬੇ। 64 ਜੀਂਬੇ, ਚੰਗ ਬ੍ਰਾਂਚ ਦੇ ਪਿੰਡ। ਏਦਾਂ ਸੀ ਕਿ ਇਹਨਾਂ ਨੇ ਨਾ ਸਿੱਖਾਂ ਨੇ ਜਿਹੜੇ ਇਲਾਕੇ ਬਣਾਏ ਸੀ ਨਾ ਨਹਿਰੀ, ਆਹੋ, ਇਹਨਾਂ ਤੇ 1 ਜੀਂਬੇ, 2 ਜੀਂਬੇ, 4 ਜੀਂਬੇ, 60 ਜੀਂਬੇ, 50 ਜੀਂਬੇ, ਏਦਾਂ ਇਹਨਾਂ ਨੇ ਰੱਖੇ, ਨਾਮ ਰੱਖੇ। ਠੀਕ ਹੈ। ਅੱਛਾ, ਇਸ ਦਾ ਨਾਮ 64 ਚੱਕ ਦਾ ਨਾਮ ਹੈਗਾ ਕੋਈ? ਮਨਸੂਰਾ। ਮਨਸੂਰਾ। ਅੱਛਾ, ਇੱਕ ਉਹ 47 ਚੱਕ ਵੀ ਮਨਸੂਰਾ ਹੈ, ਇਹ ਵੀ ਮਨਸੂਰਾ ਹੈ? ਹੈਗਾ ਉਧਰ। ਅੱਛਾ ਅੱਛਾ। ਇਹ 64 ਚੱਕ ਦੇ ਲਾਗੇ ਕਿਹੜੇ ਕਿਹੜੇ ਪਿੰਡ ਹੈ? ਹਾਂ,
ਇਹ ਇੱਥੇ ਹੈਗੇ ਆ ਸੁਧਾਰ, ਸਰਦਾਰ। ਇੱਕ ਸੁਧਾਰ ਆ, ਇੱਕ ਸਰਦੀਆਂ ਤੇ ਦੂਸਰੇ ਹੈਗੇ ਆ ਨਵਾਂ ਲਾਹੌਰ। ਨਵਾਂ ਲਾਹੌਰ ਹੋ ਗਿਆ। ਹਾਂਜੀ। ਅੱਛਾ ਤੇ ਇਸ ਤੋਂ ਇਲਾਵਾ ਠੀਕਰੀ ਵਾਲਾ। ਅੱਛਾ, ਫੈਸਲਾਬਾਦ ਇੱਥੋਂ ਕਿੰਨਾ ਕੁ ਦੂਰ ਹੈਗਾ? ਇੱਥੋਂ 8 ਮੀਲ ਹੈ। 8 ਮੀਲ ਹੈਗਾ। ਹਾਂਜੀ। ਅੱਛਾ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਇੰਡੀਆ 'ਚੋਂ ਆਏ ਹੋ, ਚੜ੍ਹਦੇ ਪੰਜਾਬ 'ਚੋਂ ਆਏ ਹੋ? ਹਾਂਜੀ। ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਉਧਰੋਂ ਆਏ ਹਾਂ ਜੀ, ਮੈਂ ਤੁਹਾਨੂੰ ਦੱਸਿਆ ਨਾ। ਹਾਂਜੀ। ਅਸੀਂ ਆਲੂਵਾਲ ਦੇ ਆਏ ਹਾਂ। ਆਲੂਵਾਲ ਸਾਡਾ ਪਿੰਡ ਸੀ। ਆਲੂਵਾਲ। ਹਾਂ, ਆਲੂਵਾਲ ਪਿੰਡ ਸੀ। ਤੇ ਅਸੀਂ ਉੱਥੇ ਸੁਲਤਾਨਪੁਰ ਤਹਿਸੀਲ ਸੀ। ਸੁਲਤਾਨਪੁਰ ਤਹਿਸੀਲ ਹੈੱਡਕੁਆਟਰ। ਤੇ ਉੱਥੋਂ ਸਾਡੇ ਪਿੰਡ ਤੋਂ 4 ਮੀਲ ਦੂਰ ਸੀ। ਅੱਛਾ। ਤੇ ਜ਼ਿਲ੍ਹਾ ਤੁਹਾਨੂੰ ਜ਼ਿਲ੍ਹਾ ਜਲੰਧਰ? ਜ਼ਿਲ੍ਹਾ ਜਲੰਧਰ ਹੀ ਸੀਗਾ। ਸਹੀ ਹੋ ਗਿਆ। ਹਾਂ। ਅੱਛਾ, ਜਿਹੜਾ ਤੇ ਤੁਹਾਡਾ ਰਿਆਸਤ ਕਪੂਰਥਲਾ ਸੀ। ਰਿਆਸਤ ਉਸ ਵੇਲੇ ਕਪੂਰਥਲਾ ਸੀਗਾ। ਜਿਹੜਾ ਤੁਹਾਡਾ ਪਿੰਡ ਸੀ ਆਲੂਵਾਲ, ਹਾਂ, ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਇਹਦੇ ਲਾਗੇ ਪਿੰਡ ਸੀਗੇ ਜੀ ਕਬੀਰਪੁਰ। ਕਬੀਰਪੁਰ ਤੇ ਆਲੀ ਤੇ ਕਬੀਰਪੁਰ ਤੇ ਆਲੀ। ਸਹੀ। ਅੱਛਾ, ਤੁਹਾਡਾ ਜਿਹੜਾ ਪਿੰਡ ਸੀ ਆਲੂਵਾਲ, ਹਾਂਜੀ। ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ? ਕਿਆ ਸਿੱਖ, ਮੁਸਲਮਾਨ, ਹਿੰਦੂ ਸਾਰੇ ਰਹਿੰਦੇ ਸੀ ਉਸ ਪਿੰਡ ਦੇ ਵਿੱਚ? ਉਹ ਅਸੀਂ ਸਾਰੇ ਰਹਿੰਦੇ ਸੀ, ਬਲਕਿ ਤੁਹਾਨੂੰ ਸ਼ਾਇਦ ਦਿਲਚਸਪੀ ਹੋਵੇ, ਅਸੀਂ ਕੰਬੋ ਆ। ਅੱਛਾ, ਕੰਬੋਜ ਹੋ। ਕੰਬੋ ਉੱਥੇ ਕਾਫੀ ਆ ਕੰਬੋ। ਹਾਂਜੀ ਹਾਂਜੀ। ਸਾਡੇ ਪਿੰਡ ਦੇ ਲਾਗੇ ਕੰਬੋ ਸੀਗੇ ਤੇ ਅਸੀਂ ਉਹਨਾਂ ਦੇ ਗਮੀ ਖੁਸ਼ੀ 'ਚ ਜਾਂਦੇ ਸੀ। ਸਹੀ। ਸਿੱਖਾਂ ਦੇ? ਹਾਂ। ਤੁਹਾਡੇ ਪਿੰਡ 'ਚ ਵੈਸੇ ਹੈ ਸੀ, ਸਿੱਖ ਵੀ ਹੈ ਸੀ ਜਾਂ ਹਿੰਦੂ? ਨਹੀਂ, ਸਿੱਖ। ਤੁਹਾਡਾ ਸਾਲਮ ਪਿੰਡ ਸੀਗਾ? ਸਾਰਾ ਮੁਸਲਮਾਨਾਂ ਦਾ। ਸਾਰਾ ਪਿੰਡ ਮੁਸਲਮਾਨ ਦਾ ਸੀ। ਤੁਹਾਡੇ ਆਲ ਦੁਆਲ ਕਿਹੜੇ ਪਿੰਡ 'ਚ ਸਿੱਖ ਰਹਿੰਦੇ ਸੀਗੇ ਬਹੁਤੇ? ਮੈਂ ਦੱਸਿਆ ਨਾ ਤੁਹਾਨੂੰ, ਜਿਹੜੇ ਇਹੋ ਹੀ ਸੀ। ਨਹੀਂ, ਸਿੱਖ ਕਿਹੜੇ ਪਿੰਡ 'ਚ ਰਹਿੰਦੇ ਸੀ? ਸਿੱਖ ਰਹਿੰਦੇ ਸੀਗੇ ਸਿੱਖ ਰਹਿੰਦੇ ਸੀਗੇ। ਚਲੋ, ਤੁਹਾਡੇ ਜ਼ਿਹਨ 'ਚ ਨਹੀਂ ਆ ਰਿਹਾ ਕੋਈ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਜਿਹੜਾ ਤੁਹਾਡਾ ਵਸੇਬ ਸੀ, ਕਿਸੇ ਦਾ ਨਾਮ ਚੇਤੇ? ਹਾਂਜੀ। ਕਿਸੇ ਦਾ ਨਾਮ ਯਾਦ ਆ ਕੋਈ ਲਾਗੇ ਲਾਗੇ ਪਿੰਡਾਂ 'ਚ ਮਸ਼ਹੂਰ ਉਸ ਵੇਲੇ ਸਿੱਖ? ਸਾਡਾ ਸੀ ਜੀ ਜਿਹੜਾ ਸਿੱਖ ਸੀ, ਸਾਡੀ ਗੋਤ ਦਾ ਸਾਡੇ ਨਾਲ ਮਿਲਦਾ, ਉਹਦਾ ਨਾਮ ਸੀ। ਸਹੀ। ਅੱਛਾ, ਵੈਸੇ ਚਲੋ ਤੁਹਾਡੇ ਜ਼ਿਹਨ 'ਚ ਨਹੀਂ ਆ ਰਿਹਾ ਹੋਣਾ। ਅੱਛਾ, ਆਪਸੀ ਵਸੇਬ ਕਿੱਦਾਂ ਦਾ ਸੀ ਲਾਗੇ ਲਾਗੇ ਪਿੰਡਾਂ ਦਾ? ਆਪਸੀ ਭਾਈਚਾਰਾ ਕਿੱਦਾਂ ਸੀ? ਜਿੱਦਾਂ ਈਦਾਂ ਤੇ ਸ਼ਬਰਾਤਾਂ ਤੇ ਗਮੀ ਤੇ ਖੁਸ਼ੀ ਤੇ ਕਰਦੇ ਸੀ ਕਿ ਜਦੋਂ ਕਿਤੇ ਦੇ ਮਰਗ ਹੋ ਜਾਣੀ ਨਾ, ਫੌਤ ਹੋ ਜਾਣਾ, ਤੇ ਫਿਰ ਅਸੀਂ ਮੁਸਲਮਾਨ ਜਿਹੜੇ ਸੀਗੇ ਇਹ ਆਪਣਾ ਆਟਾ ਛਾਟਾ ਲੈ ਜਾਂਦੇ ਹੁੰਦੇ ਸੀ ਉੱਥੇ, ਤੇ ਆਟਾ ਗੁੰਨ ਕੇ ਤੇ ਕਿਸੇ ਮੁਸਲਮਾਨ ਕੋ ਪਕਵਾ ਦੇਣਾ। ਇਹ ਏਦਾਂ ਕਰਦੇ ਸੀ। ਅੱਛਾ। ਫਿਰ ਇਹਦੇ 'ਚ ਮੌਤ ਸੀ ਤੇ ਖੁਸ਼ੀ ਸੀ ਤੇ ਬਰਾਤ ਵਗੈਰਾ। ਅੱਛਾ, ਤੁਹਾਡਾ ਪਿੰਡ ਤੇ ਵੈਸੇ ਸਾਲਮ ਸੀਗਾ, ਲੇਕਿਨ ਕਿਆ 47 ਤੋਂ ਪਹਿਲੇ ਕੋਈ ਨਫ਼ਰਤ ਹੈ ਸੀ ਸਿੱਖਾਂ ਤੇ ਮੁਸਲਮਾਨਾਂ ਦੇ ਵਿਚਕਾਰ ਵੰਡ ਤੋਂ ਪਹਿਲੇ? ਪਹਿਲਾਂ ਅਸੀਂ ਸਾਰੇ ਇਕੱਠੇ ਰਹਿੰਦੇ ਸੀਗੇ ਤੇ ਦੁਕਾਨਾਂ ਤੇ ਇੱਕ ਅੱਧੀ ਸੀ ਸਾਡੇ ਪਿੰਡ 'ਚ, ਲੇਕਿਨ ਹੈਗੇ ਸੀਗੇ ਮਿਲ ਗਿਲਦੇ ਰਹਿੰਦੇ ਸੀ। ਮਤਲਬ ਵੰਡ ਤੋਂ ਪਹਿਲੇ ਕੋਈ ਆਪਸੀ ਨਫ਼ਰਤ ਨਹੀਂ ਸੀ ਧਰਮ ਦਾ ਕਰਕੇ, ਮਜ਼ਹਬ ਦਾ ਕਰਕੇ ਕਿ ਤੂੰ ਮੁਸਲਮਾਨ ਹੈ ਤੇ ਤੂੰ ਸਿੱਖ ਹੈ, ਇਸ ਚੀਜ਼ ਦਾ ਨਫ਼ਰਤ ਨਹੀਂ ਸੀ? ਕੋਈ ਨਫ਼ਰਤ ਨਹੀਂ ਸੀ। ਜਾਂ ਕਦੀ 47 ਤੋਂ ਪਹਿਲੇ ਐਸਾ ਕੋਈ ਵਾਕਿਆ ਹੋਇਆ ਹੋਵੇ, ਕੋਈ ਲੜਾਈ ਹੋਈ ਹੋਵੇ? ਨਹੀਂ। ਕੋਈ ਵੱਡਿਆਂ ਤੋਂ ਸੁਣੀ ਹੋਵੇ? ਕੋਈ ਲੜਾਈ ਨਹੀਂ। ਕੋਈ ਲੜਾਈ ਨਹੀਂ? ਕੋਈ ਲੜਾਈ ਮਤਲਬ 47 'ਚ ਹੀ ਕੰਮ ਖਰਾਬ? ਲੜਾਈ ਸਿਰਫ ਉਦੋਂ ਹੋਈ ਜਦੋਂ ਮੁਸਲਮਾਨ ਜਦੋਂ ਵੰਡਾਰਾ ਹੋਇਆ ਜਦੋਂ। ਹਾਂਜੀ, ਉਦੋਂ ਫਿਰ ਇਰਦ ਗਿਰਦ ਜਿਹੜੇ ਸੀਗੇ ਮੁਸਲਮਾਨ ਉਹ ਆ ਗਏ, ਸਾਡੇ ਪਿੰਡ ਆ ਗਏ। ਅੱਛਾ। ਤੇ ਇੱਥੇ ਆ ਗਏ ਤੇ ਇੱਥੇ ਫਿਰ ਉਹਨਾਂ ਨੇ ਕਾਫੀ ਦੇਰ ਇੱਥੇ ਰਹੇ ਹੋ ਤੁਹਾਡੇ ਪਿੰਡ 'ਚ? ਹਾਂਜੀ, ਤਕਰੀਬਨ 2-3 ਮਹੀਨੇ ਰਹੇ। ਉਹ ਫਿਰ ਉੱਥੇ ਜਿਹੜੇ ਸੀਗੇ ਨਾ ਦੂਸਰੇ ਲੋਕ
ਉਹ ਕਹਿਣ ਲੱਗੇ ਬਈ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਮਾਰ ਦਿਓ ਇੱਥੇ। ਅੱਛਾ। ਲੇਕਿਨ ਉਹ ਜਿਹੜੀ ਸਾਡੀ ਕੰਬੋ ਬਰਾਦਰੀ ਸੀ ਨਾ, ਉਹਨਾਂ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿਣ ਦੇਣਾ, ਅਸੀਂ ਇਹਨਾਂ ਨੂੰ ਆਪਣੇ ਇਲਾਕੇ 'ਚ ਛੱਡ ਕੇ ਆਉਣਾ। ਜੂ ਜਿਹਨੂੰ ਕਹਿੰਦੇ ਵੀ ਉੱਥੇ ਛੱਡ ਕੇ ਆਉਣਾ ਤੇ ਇਲਾਕੇ ਇਹਨਾਂ ਨੂੰ ਅਸੀਂ ਕੁਛ ਨਹੀਂ ਕਹਿਣ ਦੇਣਾ। ਕਿਆ ਉਹ ਸਿੱਖ ਹੀ ਸਨ? ਕਿਆ ਉਹ ਕੰਬੋ ਜਿਹੜੇ ਸਨ ਜਿਹਨਾਂ ਨੇ ਤੁਹਾਨੂੰ ਬਚਾਇਆ ਉਹ ਸਿੱਖ ਹੀ ਸਨ? ਅੱਛਾ, ਸਹੀ ਹੋ ਗਿਆ। ਇਹ ਇੱਦਾਂ ਹੀ ਮੌਕਾ ਮਿਲ ਜਾਂਦਾ। ਮੈਂ 에ਅਰ ਫੋਰਸ ਮਸਕਤ ਓਮਾਨ 'ਚ ਨੌਕਰੀ ਕੀਤੀ ਹੈ। ਅੱਛਾ। ਤੇ ਮੈਂ ਉੱਥੇ ਇਹਦਾ ਆਪਣੇ ਦਫ਼ਤਰ ਜਾ ਰਿਹਾ ਸੀ, ਮੈਂ ਸਾਰਜੈਂਟ ਸੀ ਫੌਜ 'ਚ। ਅੱਛਾ। ਮੈਂ ਉੱਥੇ ਜਾ ਰਿਹਾ ਸੀ ਤੇ ਇੱਕ ਸਿੱਖ ਨੇ ਉੱਥੇ ਗੱਡੀ ਖੜੀ ਕਰ ਲਈ। ਮੈਨੂੰ ਮਿਲਿਆ, ਮੈਨੂੰ ਕਹਿੰਦਾ ਤੁਸੀਂ ਕਿੱਥੋਂ ਦੇ ਹੋ? ਮੈਂ ਪਾਕਿਸਤਾਨ ਦਾ। ਕਹਿੰਦਾ ਪਾਕਿਸਤਾਨ ਦੇ ਤੇ ਸਾਡੇ ਬਜ਼ੁਰਗ ਜਿਹੜੇ ਉਹ ਪਤੋਕੀ ਦੇ ਰਹਿਣ ਵਾਲੇ ਸੀ। ਅੱਛਾ। ਤੇ ਫਿਰ ਥੱਲੇ ਉਤਰਿਆ। ਮੈਨੂੰ ਕਹਿੰਦਾ ਬਈ ਤੁਹਾਡੀ ਜ਼ਾਤ ਕੀ ਆ? ਅੱਛਾ। ਮੈਂ ਕਿਹਾ ਅਸੀਂ ਕੰਬੋ ਹਾਂ। ਅੱਛਾ। ਫਿਰ ਮੈਨੂੰ ਜੱਫਾ ਪਾ ਕੇ ਮਿਲਿਆ। ਫਿਰ ਉਹਨੂੰ ਜੱਫਾ ਮਾਰ ਕੇ ਮਿਲਿਆ। ਫਿਰ ਉਹ ਅਗਲੀ ਦਫਾ ਛੁੱਟੀ ਗਿਆ ਤੇ ਉਹਨੇ ਫਿਰ ਮੇਰੀ ਬੀਵੀ ਵਾਸਤੇ ਤੇ ਮੇਰੀ ਬੀਵੀ ਵਾਸਤੇ ਮੇਰੀ ਮਾਂ ਵਾਸਤੇ ਉਹਨੇ ਲਿਆਣ ਕੇ ਦਿੱਤੇ, ਚਾਦਰ ਲਿਆਣ ਕੇ ਦਿੱਤੀ। ਅੱਛਾ। ਇਹ ਕਿੰਨੀ ਸਾਲ ਪੁਰਾਣੀ ਗੱਲ ਹੈ? ਚਾਦਰ ਲਿਆਣ ਕੇ ਦਿੱਤੀ। ਅੱਛਾ। ਮੈਂ ਕਿਹਾ ਕਿੰਨੀ ਸਾਲ ਪੁਰਾਣੀ ਗੱਲ ਹੈ? ਇਹ ਸਨ 74 ਮਤਲਬ 50 ਸਾਲ ਪਹਿਲੇ। ਸਨ 72 73 ਦੀ ਗੱਲ। 50 ਸਾਲ ਪੁਰਾਣੀ ਗੱਲ ਹੈ। 50 ਸਾਲ ਪੁਰਾਣੀ ਦੀ ਗੱਲ। ਹਾਂਜੀ। ਸਹੀ। ਅੱਛਾ, ਤੁਸੀਂ 47 ਦੀ ਗੱਲ ਦੱਸ ਰਹੇ ਸੀ ਕਿ ਪਿੰਡ 'ਚ ਇਕੱਠੇ ਹੋਏ, ਫਿਰ ਸਿੱਖਾਂ ਨੇ ਤੁਹਾਨੂੰ ਬਚਾਇਆ, ਫਿਰ ਤੁਸੀਂ ਉੱਥੋਂ ਕੈਂਪਾਂ 'ਚ ਕਿਸ ਤਰ੍ਹਾਂ ਆਏ ਔਰ ਕੈਂਪਾਂ 'ਚ ਪਾਕਿਸਤਾਨ ਕਿਸ ਤਰ੍ਹਾਂ ਪਹੁੰਚੇ? ਉਹ ਇੱਦਾਂ ਹੋਏ ਜੀ ਕਿ ਪਹਿਲੇ ਨਾ ਅਸੀਂ ਚੱਲੇ ਨਾ ਪਿੰਡੋਂ ਤੇ ਲੱਗਦੇ ਪਿੰਡ ਸੀ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਉੱਥੇ। ਫਿਰ ਏਦਾਂ ਹੋਇਆ ਕਿ ਉੱਥੋਂ ਚੱਲੇ ਤੇ ਅਸੀਂ ਉਹ ਆਪਣੇ ਨਾ ਚਾਰ ਪਾਈਆਂ ਜਿਹੜੀਆਂ ਮੰਜੀਆਂ ਸੀ ਉਹ ਵੱਢ ਛੱਡੀਆਂ ਵੀ ਅਸੀਂ ਇੱਥੇ ਹੁਣ ਕਿਹੜਾ ਹੋਣਾ। ਤੇ ਉਧਰੋਂ ਐਲਾਨ ਹੋ ਗਿਆ ਹਕੂਮਤ ਦੀ ਤਰਫੋਂ, ਕਪੂਰਥਲੇ ਦੀ ਤਰਫੋਂ, ਬਈ ਤੁਹਾਨੂੰ ਰਿਆਸਤ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਤੇ ਤੁਸੀਂ ਆਰਾਮ ਨਾਲ ਬੈਠੋ ਇੱਥੇ। ਅੱਛਾ। ਤੇ ਤੁਹਾਨੂੰ ਕੋਈ ਖਤਰਾ ਨਹੀਂ। ਬਲਕਿ ਅਸੀਂ ਉੱਥੋਂ ਆਪਣੇ ਪਿੰਡ ਤੋਂ ਕੋਈ 4-5 ਮੀਲ ਚਲੇ ਗਏ ਅੱਗੇ। ਅੱਛਾ। ਫਿਰ ਉਹਨਾਂ ਨੇ ਐਲਾਨ ਕੀਤਾ ਤੇ ਅਸੀਂ ਫਿਰ ਵਾਪਸ ਆ ਗਏ। ਵਾਪਸ ਆ ਗਏ। ਰਾਤ ਰਹੇ ਉੱਥੇ। ਰਾਤ ਨੂੰ ਫਿਰ ਦੂਸਰੇ ਦਿਨ ਐਲਾਨ ਹੋ ਗਿਆ ਕਿ ਨਹੀਂ, ਤੁਹਾਨੂੰ ਜਾਣਾ ਹੀ ਪੈਣਾ। ਫਿਰ ਅਸੀਂ ਚਲੇ ਗਏ। ਜਾਣਾ ਪੈਣਾ। ਤੇ ਰਾਹ ਦੇ ਵਿੱਚ ਬਹੁਤ ਹੀ ਕੰਮ ਖਰਾਬ ਹੋਇਆ। ਰਾਹ ਦੇ ਵਿੱਚ ਫਿਰ ਸਿੱਖ ਜਿਹੜੇ ਸੀਗੇ ਉਹਨਾਂ ਨੇ ਮਾਰਿਆ ਕੁੱਟਿਆ ਵਿੱਚੋਂ। ਉਧਰੋਂ ਬਾਰਿਸ਼ ਹੋਣ ਲੱਗ ਪਈ ਦਰਿਆ ਦੇ ਕਿਨਾਰੇ ਤੇ ਉਧਰੋਂ ਬਾਰਿਸ਼ ਦਾ ਜ਼ਿਆਦਾ ਜ਼ੋਰ ਰਿਹਾ ਤੇ ਬਹੁਤ ਹੀ ਤਕਲੀਫ ਹੋਈ ਉੱਥੇ। ਤੇ ਫਿਰ ਉੱਥੋਂ ਅਸੀਂ ਫਿਰ ਸੜਕ ਤੁਰ ਪਏ। ਅੱਗੇ ਜਾ ਕੇ ਫਿਰ ਕੁਛ ਆਰਾਮ ਆਇਆ। ਫਿਰ ਅੱਗੇ ਜਾ ਕੇ ਅੰਮ੍ਰਿਤਸਰ, ਉੱਥੇ ਆਣ ਕੇ ਕੰਮ ਖਰਾਬ ਹੋਇਆ। ਅੰਮ੍ਰਿਤਸਰ ਦੇ ਵਿੱਚ? ਅੱਛਾ। ਉਹਨਾਂ ਨੇ ਉੱਥੇ ਸਾਡੇ ਕੋਲੋਂ ਇਹਨਾਂ ਦੀਆਂ ਪੁਰਾਣਾ ਵੀ ਇਕੱਠੀਆਂ ਕਰਾ ਲਈਆਂ, ਬੋਤਲਾਂ ਦੀਆਂ ਤੇ ਛੋਟੀਆਂ ਬਣਾਈਆਂ, ਛੋਟੀਆਂ ਜਿਹੜੀਆਂ ਟੰਡੇ ਛੋਟੇ ਜਿਹੇ ਤੇ ਛਵੀਆਂ ਜਿਹੀਆਂ ਬਣਾਈਆਂ ਸੀ ਤੇ ਬਈ ਆਪਣੇ ਡਿਫੈਂਸ ਵਾਸਤੇ। ਲੇਕਿਨ ਉਹ ਫਿਰ ਵੀ ਨਾ
ਉੱਥੇ ਉਹਨਾਂ ਨੇ ਕਤਲੇਆਮ ਸ਼ੁਰੂ ਕਰ ਦਿੱਤਾ। ਅੱਛਾ। ਉੱਥੋਂ ਅੰਮ੍ਰਿਤਸਰ ਤੋਂ ਅੱਗੇ ਜਾ ਕੇ ਉੱਥੇ ਲੱਪੇ ਇਸ ਤਰ੍ਹਾਂ ਕਰਨ, ਤਕਰੀਬਨ ਅੱਧਾ ਕਾਫਲਾ ਉੱਥੇ ਮਾਰ ਛੱਡਿਆ ਉਹਨਾਂ ਨੇ। ਓਹੋ। ਸਿੱਖਾਂ ਨੇ ਅੱਧਾ ਕਾਫਲਾ ਮਾਰ ਛੱਡਿਆ। ਤੇ ਫਿਰ ਉੱਥੇ ਇੱਥੋਂ ਪਾਕਿਸਤਾਨ ਵੱਲੋਂ ਇੱਕ ਫੌਜ ਗਈ, ਬਲੋਚ ਰੈਜੀਮੈਂਟ। ਅੱਛਾ। ਇਹਨਾਂ ਨੇ ਜਾ ਕੇ ਤੇ ਉੱਥੋਂ ਇਹਨਾਂ ਨੂੰ ਛੁਡਾਇਆ ਸਾਨੂੰ। ਤੇ ਫਿਰ ਅਸੀਂ ਲਾਹੌਰ ਆਏ। ਤੁਸੀਂ ਸਾਰਾ ਸਫ਼ਰ ਪੈਦਲ ਕੀਤਾ? ਹਾਂਜੀ। ਅੱਛਾ। ਗੱਡੇ ਹੈਗੇ ਸੀ ਥੋੜ੍ਹੇ ਥੋੜ੍ਹੇ। ਅੱਛਾ, ਸਮਾਨ ਮਤਲਬ ਜਿੱਦਾਂ ਗੱਡਿਆਂ ਦੇ? ਲੇਕਿਨ ਅਮੂਮਨ ਅਸੀਂ ਇੱਦਾਂ ਹੀ ਜਾਂਦੇ ਸੀ। ਤੁਹਾਡੇ ਕੋਈ ਘਰ ਦੇ ਜੀਆਂ ਦਾ ਨੁਕਸਾਨ ਤੇ ਨਹੀਂ ਹੋਇਆ? ਹਾਂਜੀ ਹੋਇਆ। ਹਾਂਜੀ। ਕੌਣ ਕੌਣ? ਮੇਰੇ ਮਾਮੇ ਸੀਗੇ ਜੀ ਦੋ। ਅੱਛਾ। ਤੇ ਚੰਗੇ ਅੱਛੇ ਜਵਾਨ। ਉਹ ਹੁਣ ਖਾਣ ਪੀਣ ਨੂੰ ਕੁਛ ਮਿਲਦਾ ਨਹੀਂ ਸੀ। ਤੇ ਉਹ ਇੱਕ ਕਮਾਦ 'ਚ ਵੜ ਗਏ ਵੀ ਚਲੋ ਗੰਨੇ ਗੁੰਨੇ ਹੀ ਭੰਨ ਲਾਂਗੇ, ਹੋਰ ਨਾ ਸੀ। ਅੱਛਾ। ਤੇ ਉਹ ਉਧਰੋਂ ਉਹਨਾਂ ਨੇ ਘੇਰਾ ਪਾ ਲਿਆ ਕਮਾਦ ਦੇ ਇਰਦ ਗਿਰਦ। ਸਹੀ। ਤੇ ਉਹ ਜਿੰਨੇ ਉੱਥੇ ਸੀ ਉਹਨੇ ਮਾਰ ਛੱਡਿਆ ਉੱਥੇ। ਓਹੋ। ਮਤਲਬ ਤੁਹਾਡੇ ਰਿਸ਼ਤੇਦਾਰਾਂ 'ਚ ਤੁਹਾਡੇ ਮਾਮੇ ਜਿਹੜੇ ਸੀ? ਉਹ ਮਾਮੇ ਮੇਰੇ ਜਿਹੜੇ ਸੀ ਉਹ ਤੇ ਪਿੱਛੇ ਹੀ ਮਾਰੇ ਗਏ ਨੇ ਅੰਮ੍ਰਿਤਸਰ ਦੇ ਪਿੱਛੇ। ਅੱਛਾ ਬਜ਼ੁਰਗੋ, ਤੁਸੀਂ ਪਹਿਲੇ ਦੱਸਿਆ ਕਿ 47 ਤੋਂ ਪਹਿਲੇ ਸਭ ਠੀਕ ਠਾਕ ਸੀ, ਠੀਕ ਹੈ, ਕੋਈ ਆਪਸੀ ਨਫ਼ਰਤ ਨਹੀਂ ਸੀ, ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਪਹਿਲੇ ਤੁਸੀਂ ਬੈਠੇ ਸੀ, ਕਦੀ ਕੋਈ ਤੁਹਾਡੇ ਤੇ ਹਮਲਾ ਨਹੀਂ ਹੋਇਆ, ਕਿਸੇ ਨੇ ਤੁਹਾਨੂੰ ਤੂੰ ਕਰਕੇ ਨਹੀਂ ਬੁਲਾਇਆ। 47 ਦੇ ਵਿੱਚ ਇਹ ਕਤਲੋ ਗਾਰਤ ਹੋਣ ਦੀ ਕੀ ਮਸਲਾ ਕੀ ਸੀਗਾ, ਵਜ੍ਹਾ ਕੀ ਸੀ? 47 ਦੇ ਵਿੱਚ ਜਿਹੜਾ ਰੌਲਾ ਸੀ ਨਾ ਜੀ, ਉਹ ਇਹੋ ਹੀ ਸੀ ਕਿ ਕੁਛ ਕੈਬਲਪੁਰ ਦਾ ਜ਼ਿਲ੍ਹਾ ਹੈ, ਦੂਸਰਾ ਰਾਵਲਪਿੰਡੀ ਵਗੈਰਾ, ਇੱਥੇ ਕੋਈ ਸ਼ਰਾਰਤ ਸ਼ੁਰੂ ਹੋਈ ਜੀ। ਇੱਥੋਂ ਸ਼ਰਾਰਤ ਹੋਈ ਤੇ ਉਹ ਫਿਰ ਉੱਥੋਂ ਹੀ ਦੂਸਰਿਆਂ ਪਿੰਡਾਂ ਦੇ ਵਿੱਚ ਵੀ ਆ ਗਏ। ਉਹ ਫੈਲ ਗਿਆ ਕੰਮ। ਦੂਸਰੇ ਪਿੰਡਾਂ 'ਚ ਵੀ ਫੈਲ ਗਏ। ਔਰ ਉਹਨਾਂ ਨੇ ਫਿਰ ਜਿਹੜੇ ਰਾਵਲਪਿੰਡੀ ਜ਼ਿਲ੍ਹੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਮਾਰਿਆ ਮੁਰਿਆ। ਮਤਲਬ ਇਹ ਅੱਗ ਜਿਹੜੀ ਭੜਕੀ ਹੈ ਇਹ ਜ਼ਿਆਦਾ ਰਾਵਲਪਿੰਡੀ ਵਾਲੇ ਪਾਸੇ ਤੋਂ? ਹਾਂਜੀ। ਅਸੀਂ ਵੀ ਆਪਣੇ ਵੱਡਿਆਂ ਤੋਂ ਇਹੀ ਸੁਣਿਆ। ਰਾਵਲਪਿੰਡੀ, ਜੇਹਲਮ ਵਗੈਰਾ, ਹਾਂਜੀ, ਚਕਵਾਲ, ਇੱਧਰ ਜ਼ਿਆਦਾ ਕੰਮ ਖਰਾਬ ਇੱਥੋਂ ਸ਼ੁਰੂ ਹੋਈ। ਹਾਂ ਸਹੀ। ਅੱਛਾ, ਵੈਸੇ ਮੈਂ ਸਮਝਣਾ ਚਾਹੁੰਦਾ ਤੁਹਾਡੀ ਇੱਕ ਤਕਲੀਫ ਨੂੰ, ਔਰ ਆਪਣੇ ਵੇਖਣ ਵਾਲੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਉਹ ਕੀ ਤਕਲੀਫ ਸੀ ਆਪਣੇ ਘਰ-ਬਾਰ ਛੱਡਣ ਦੀ। ਕਿਆ ਪਾਕਿਸਤਾਨ ਬਣਨ ਦੀ ਖੁਸ਼ੀ 'ਚ ਸਾਰੇ ਲੋਕਾਂ ਨੇ ਹੱਸੀ ਖੁਸ਼ੀ ਆਪਣੇ ਘਰ-ਬਾਰ ਛੱਡਤੇ ਜਾਂ ਮਜਬੂਰੀ ਛੱਡਨੇ ਪਏ? ਦਰਅਸਲ ਗੱਲ ਇਹ ਆ ਜੀ ਕਿ ਮਜਬੂਰੀ ਤੇ ਕੀ ਹੋਣੀ ਸੀ। ਇਹ ਨਾ ਜਦੋਂ ਤੋਂ ਇਹ ਚੱਲਿਆ ਨਾ ਇਹ ਨਹਿਰੂ ਦਾ ਸਿਸਟਮ ਤੇ ਹੋਰ ਦੂਸਰੇ ਇੱਕ ਉਹ ਜਿਹੜਾ ਸੀਗਾ। ਚਲੋ, ਤੁਹਾਨੂੰ ਬੈਠਣ 'ਚ ਤਕਲੀਫ ਵੀ ਹੋ ਰਹੀ ਹੈ। ਨਹੀਂ, ਮੈਂ ਦੋ ਚਾਰ ਗੱਲਾਂ ਤੁਹਾਡੇ ਕੋਲ ਨਹੀਂ ਮੈਂ ਗੱਲ ਕਰੋ ਜਿਹੜੀ ਕਰਨੀ ਹੈ। 47 ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਕਾਫਲੇ ਨਾਲ ਹੋਇਆ, ਜਾਂ ਤੁਹਾਡੇ ਜਿਹੜੇ ਘਰ-ਬਾਰ ਤੁਹਾਨੂੰ ਛੱਡਨੇ ਪਏ, ਜਾਂ ਜੀਆਂ ਦਾ ਨੁਕਸਾਨ ਹੋਇਆ, ਇਹ ਆਮ ਲੋਕਾਂ ਦੇ ਕਰਕੇ ਹੋਇਆ ਜਾਂ ਇਹ ਸਿਆਸਤਦਾਨਾਂ ਦੀ ਬਣਾਈ ਹੋਈ ਖੇਡ ਸੀ? ਸਿਆਸਤਦਾਨਾਂ ਦੀ ਖੇਡ ਹੈ, ਕਿਸੇ ਦਾ ਕੁਝ ਨਹੀਂ ਹੋਇਆ। ਸਿਰਫ ਸਿਆਸਤਦਾਨ ਜਿਹੜੇ ਸੀ ਇਹਨਾਂ ਨੇ ਸਭ ਕੁਝ ਖਰਾਬ ਕੀਤਾ ਹੈ। ਔਰ ਇਹੋ ਵਜ੍ਹਾ ਹੈ ਕਿ ਜਿਹੜਾ ਵੀ ਅੱਛਾ, ਦੂਸਰੀ ਸਭ ਤੋਂ ਅਹਿਮ ਗੱਲ ਕਿ ਜਦੋਂ ਹੁਣ ਤੁਸੀਂ ਇਸ ਤਰ੍ਹਾਂ ਇੱਥੇ ਬੈਠੇ ਰਹਿੰਦੇ ਹੋ ਜਾਂ ਬਾਹਰ ਕਿਸੇ ਮੌਸਮ ਦੇ ਵਿੱਚ ਜਦੋਂ ਤਬੀਅਤ ਤੁਹਾਡੀ ਠੀਕ ਹੁੰਦੀ ਸੀ, ਬੈਠੇ ਬੈਠੇ ਹੈ ਜਿਹੜੀ ਸਾਰੀ ਕਹਾਣੀ ਤੁਸੀਂ ਮੈਨੂੰ ਸੁਣਾਈ ਹੈ, ਕਿਆ ਤੁਹਾਡੀ ਅੱਖਾਂ ਦੇ ਮੂਹਰੇ ਆ ਜਾਂਦੀ ਹੈ? ਉਹ ਪਿੰਡ ਤੁਹਾਡਾ, ਉਹ ਘਰ ਤੁਹਾਡਾ ਅੱਖਾਂ ਦੇ ਸਾਹਮਣੇ ਆ ਜਾਂਦਾ ਸਾਰਾ ਕੁਝ? ਹਾਂਜੀ, ਮੈਂ ਕਿਹਾ ਜਿਹੜਾ ਤੁਹਾਡਾ ਪਿੰਡ ਸੀਗਾ ਉਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਵਾ, ਯਾਦ ਆ ਜਾਂਦਾ? ਹਾਂਜੀ। ਕਦੀ ਦਿਲ ਕੀਤਾ ਕਿ ਮੈਂ ਜਾ ਕੇ ਆਪਣਾ ਪਿੰਡ ਵੇਖਾਂ? ਗੱਲ ਇਹ ਸੀ ਜੀ ਕਿ ਜਾਣਾ ਬੜਾ ਮੁਸ਼ਕਿਲ ਸੀ। ਜਾਣਾ ਬੜਾ ਮੁਸ਼ਕਿਲ ਹੈ। ਤੇ ਸਾਡੇ ਚੋਂ ਇੱਕ ਦੋ ਬੰਦੇ ਗਏ ਵੈਸੇ,
ਤੇ ਉਹਨਾਂ ਨੇ ਦੇਖਿਆ ਦੁਖਿਆ ਬਾਕੀ ਕੋਈ ਨਹੀਂ ਗਿਆ। ਵੈਸੇ ਮੈਂ ਤੁਹਾਡੇ ਆਪਣੇ ਦਿਲ ਅੰਦਰ ਦੀ ਗੱਲ ਪੁੱਛਦਾ, ਯਾਦ ਆ ਜਾਂਦਾ ਵਾ ਪਿੰਡ? ਢਿੱਡ ਚੋਂ ਵੀ ਯਾਦ ਆਉਂਦਾ ਸੀ ਸਾਨੂੰ, ਆਪਣਾ ਖੇਤ ਯਾਦ ਆ, ਉਹ ਯਾਦ ਆ। ਅੱਛਾ। ਹਾਂ, ਹਰ ਸ਼ੈ ਯਾਦ। ਕੋਈ ਪਿੰਡ ਦੀ ਕੋਈ ਨਿਸ਼ਾਨੀ, ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜਾ ਤੁਹਾਡੇ ਪਿੰਡ, ਜਦੋਂ ਆਪਾਂ ਤੁਹਾਡੀ ਵੀਡੀਓ ਤੁਹਾਡੇ ਪਿੰਡ ਪਹੁੰਚਾਵਾਂਗੇ? ਸਾਡਾ ਪਿੰਡ ਜਿਹੜਾ ਸੀ ਨਾ ਜੀ ਆਲੂਵਾਲ, ਤਕਰੀਬਨ ਆਲੂਵਾਲ ਕੋਈ 2 ਮੀਲ 2.5 ਮੀਲ ਉੱਥੇ ਹੁੰਦੀ ਸੀ ਵੇਈ, ਇੱਕ ਹੁੰਦੀ ਸੀ ਵੇਈ। ਉਹ ਬਹੁਤ ਚੌੜੀ ਸੀ, ਤਕਰੀਬਨ ਮੇਰੇ ਅੰਦਾਜ਼ੇ ਦੇ ਮੁਤਾਬਕ ਕੋਈ 2 ਮੀਲ ਚੌੜੀ ਸੀ। ਅੱਛਾ। ਹਾਂ, ਤੇ ਉਹ ਬੇੜੀ ਚੱਲਦੀ ਸੀ ਬਾਕਾਇਦਾ। ਅੱਛਾ। ਅਸੀਂ ਸਕੂਲੇ ਜਾਂਦੇ ਹੁੰਦੇ ਸੀ ਤੇ ਸਾਨੂੰ ਉਹਨਾਂ ਨੇ ਉਹਦੇ ਵਿੱਚ ਬੇੜੀ 'ਚ ਬਿਠਾ ਕੇ ਲੈ ਕੇ ਜਾਣਾ। ਅੱਛਾ, ਮਤਲਬ ਇੱਕ ਸਾਈਡ ਤੋਂ, ਇੱਕ ਪੱਤਣ ਤੋਂ ਦੂਜੇ ਪੱਤਣ ਦੇ ਜਾਣ ਲਈ। ਪੱਤਣ ਤੋਂ ਤੇ ਉੱਥੋਂ ਇਹ ਔਰਤਾਂ ਨੇ ਨਾਲੇ ਕੱਪੜੇ ਧੋਣੇ। ਅੱਛਾ। ਤੇ ਨਾਲੇ ਉਹਨਾਂ ਨੇ ਜਨਾਬ ਕੱਪੜੇ ਧੋਣੇ, ਨਾਲੇ ਮੱਛੀਆਂ ਫੜ ਕੇ ਤੇ ਨਾਲ ਲੈ ਕੇ ਜਾਣਾ, ਘਰ ਵਾਸਤੇ ਲੈ ਕੇ ਜਾਣਾ। ਅੱਛਾ। ਤੇ ਸਰਦੀਆਂ ਦੇ ਵਿੱਚ ਕੋਈ ਚਿੜੀਆਂ ਦਾ ਬੜਾ ਸ਼ਿਕਾਰ ਹੋਣਾ। ਬਜ਼ੁਰਗਾਂ ਨੇ ਜਾ ਕੇ ਤੇ ਚਿੜੀਆਂ ਫੜ ਲੈ, ਸ਼ਿਕਾਰ ਕਰਨੇ। ਹਾਂਜੀ। ਅੱਛਾ, ਪਿੰਡ ਦੇ ਵਿੱਚ ਘਰ ਤੁਹਾਡਾ ਕਿੱਥੇ ਕਰਕੇ ਸੀਗਾ? ਜੇ ਤੁਹਾਡਾ ਅਸੀਂ ਘਰ ਲੱਭਣਾ ਹੋਵੇ, ਹਾਂਜੀ, ਉਹ ਗਲੀ ਕਿਹੜੀ ਸੀ? ਉਹ ਮਸਜਿਦ ਹੈ ਸੀ? ਜੇ ਮਸਜਿਦ ਹੈ ਸੀ ਤੇ ਮਸਜਿਦ ਦੇ ਕਿੰਨੇ ਕੁ ਦੂਰ ਸੀਗਾ? ਮਸਜਿਦ ਹੈ ਸੀ ਜੀ। ਹਾਂ, ਮਸਜਿਦ ਹੈ ਸੀਗੀ। ਅੱਛਾ। ਔਰ ਅੱਛੀ ਮਸਜਿਦ ਬਣੀ ਹੋਈ ਸੀ। ਤੇ ਬਾਕੀ ਹੋਰ ਤੁਹਾਡਾ ਘਰ ਕਿੱਥੇ ਕਰਕੇ ਸੀਗਾ? ਹਾਂ, ਸਾਡਾ ਘਰ ਜਿਹੜਾ ਸੀ ਬਾਹਰਲੇ ਪਾਸੇ ਸੀ। ਅਸੀਂ ਸਿੱਧਾ ਜਾਦੇ ਆਦਮੀ ਸੁਲਤਾਨਪੁਰ। ਅੱਛਾ। ਮਸ਼ਹੂਰ ਹੈ, ਹੁਣ ਤੋਂ ਜ਼ਿਲ੍ਹਾ ਬਣ ਗਿਆ। ਸਾਨੂੰ ਦੱਸ ਦਿੰਦੇ ਸੀਗੇ ਉੱਥੇ ਜਿਹੜੇ ਸਿੱਖ ਸਾਡੇ ਨਾਲ ਸੀ, ਉਹ ਦੱਸਦੇ ਨੇ ਵੀ ਉਹ ਜ਼ਿਲ੍ਹਾ ਬਣ ਗਿਆ। ਤੇ 4-5 ਮੀਲ ਦਾ ਫਾਸਲਾ ਸਾਡਾ। ਤੇ ਉੱਥੇ ਜਾਣਾ ਹੋਵੇ ਤਾਂ ਉੱਥੇ ਤੁਹਾਨੂੰ ਮਿਲ ਸਕਦੀ ਹੈ, ਹਰ ਜਗ੍ਹਾ ਮਿਲ ਸਕਦੀ ਹੈ, ਹਰ ਖੂਹ ਮਿਲ ਸਕਦਾ ਹੈ, ਹਰ ਜਗ੍ਹਾ ਮਿਲ। ਅੱਛਾ, ਅਗਰ ਤੁਹਾਡੀ ਤਬੀਅਤ ਠੀਕ ਹੋ ਜਾਂਦੀ ਹੈ, ਰੱਬ ਕਰੇ ਤੁਹਾਡੀ ਤਬੀਅਤ ਠੀਕ ਹੋ ਜਾਂਦੀ ਹੈ 2-4 ਦਿਨਾਂ 'ਚ, ਔਰ ਵੀਜ਼ਾ ਵੀ ਤੁਹਾਡਾ ਹੋ ਜਾਂਦਾ ਹੈ, ਤੇ ਕਿਆ ਤੁਸੀਂ ਜਾਓਗੇ ਆਪਣਾ ਘਰ-ਬਾਰ? ਬਹੁਤ ਦਿਲ ਕਰਦਾ। ਦਿਲ ਬਹੁਤ ਕਰਦਾ? ਬਹੁਤ ਦਿਲ ਕਰਦਾ। ਬਹੁਤ ਦਿਲ ਕਰਦਾ ਮੇਰਾ ਜਾਣ ਨੂੰ। ਹਾਂ, ਸਾਡਾ ਇੱਕ ਮੁੰਡਾ ਗਿਆ ਉਹ ਜ਼ਮੀਨ ਦੇ ਸਿਲਸਿਲੇ 'ਚ ਉੱਥੇ, ਤੇ ਉਹ ਗਿਆ, ਉਹਨੇ ਉੱਥੇ ਉਹਨਾਂ ਪਛਾਣ ਲਿਆ, ਉੱਥੇ ਇੱਕ ਬਾਬਾ ਸੀ ਬਹੁਤ ਪੁਰਾਣਾ। ਅੱਛਾ। ਉਹਨੇ ਪਛਾਣ ਲਿਆ, ਉਹਨੇ ਕਿਹਾ ਤੂੰ ਬਾਬੇ ਮੰਦੇ ਦਾ ਕੁਛ ਲੱਗਦਾ। ਉਹਨੇ ਕਿਹਾ ਵੀ ਮੇਰੇ ਉਹ ਦਾਦਾ ਜੀ ਸੀਗੇ। ਅੱਛਾ। ਹਾਂ, ਤੇ ਬਸ ਉਹ ਗਿਆ, ਤੇ ਫਿਰ ਹੋਰ ਨਹੀਂ ਅਸੀਂ ਕੁਝ ਦੇਖਿਆ। ਸਹੀ। ਅੱਛਾ, ਜਿਹੜੇ ਸਕੂਲ ਤੁਸੀਂ ਪੜ੍ਹਦੇ ਸੀ, ਕੋਈ ਸਕੂਲ ਜਿਹੜੇ ਤੁਹਾਡੇ ਨਾਲ ਬੱਚੇ ਪੜ੍ਹਦੇ ਸੀ ਆਲ ਦੁਆਲ ਦੇ ਪਿੰਡ ਦੇ? ਜਿਹੜੇ ਸਕੂਲ ਤੁਸੀਂ ਪੜ੍ਹਦੇ ਸੀ, ਹਾਂਜੀ, ਉਹਦੇ ਕੋਈ ਬੱਚੇ ਤੁਹਾਡੇ ਨਾਲ ਪੜ੍ਹਦੇ ਹੁਣ? ਕੋਈ ਮਾਸਟਰ ਜੀ ਦਾ ਨਾਮ ਕੋਈ ਚੇਤੇ ਹੈ? ਉਹ ਸ਼ੇਰਪੁਰ ਸੀ ਜੀ ਸਕੂਲ ਦਾ ਨਾਮ। ਸ਼ੇਰਪੁਰ। ਅੱਛਾ। ਤੇ ਉੱਥੇ ਸਿੱਖ ਵੀ ਪੜ੍ਹਦੇ ਸੀ, ਮੁਸਲਮਾਨ। ਕਿਸੇ ਦਾ ਨਾਮ, ਕੋਈ ਸਟੂਡੈਂਟ ਦਾ ਨਾਮ, ਕੋਈ ਟੀਚਰ ਦਾ ਨਾਮ ਚੇਤੇ? ਅਬਦੁਲ ਅਜ਼ੀਜ਼ ਸੀ ਇੱਕ ਜੀ, ਤੇ ਇੱਕ ਅਬਦੁਲ ਸਤਾਰ ਸੀ। ਅੱਛਾ। ਇੱਥੋਂ ਕੋਈ 5-6 ਮੀਲ ਦੂਰ ਆ। ਅੱਛਾ। ਉੱਥੇ ਬੈਠੇ ਆ। ਅੱਛਾ। ਨਹੀਂ, ਸਿੱਖਾਂ 'ਚ ਕੋਈ, ਹਿੰਦੂਆਂ 'ਚ? ਉਹਨਾਂ 'ਚ ਮੈਨੂੰ ਕੋਈ ਯਾਦ। ਅੱਛਾ, ਯਾਦ ਨਹੀਂ। ਸਿਰਫ ਇਹਨਾਂ ਦਾ ਹੀ ਪਤਾ ਹੈ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਨਹੀਂ, ਤੁਸੀਂ ਬੜੀ ਮਿਹਰਬਾਨੀ ਕੀਤੀ ਹੈ। ਤੇ ਮੈਂ ਵਾਹਦ ਇੱਕ ਕੋਈ ਹੋਰ ਆਦਮੀ ਵੀ ਕਿਤੇ ਆਇਆ ਸੀਗਾ, ਮੈਂ ਤੇ ਫੌਜ ਦੀ ਨੌਕਰੀ ਕਰਦਾ ਸੀ। ਅੱਛਾ। ਉਹ ਦੱਸਦੇ ਕੋਈ ਆਇਆ ਸੀਗਾ ਇੱਥੇ। ਅੱਛਾ, ਤੇ ਫੌਜ ਦੀ ਨੌਕਰੀ ਤੁਸੀਂ ਆਪਣਾ ਕਿਹੜੇ ਸੰਨ 'ਚ ਕੀਤੀ ਔਰ ਕਿੱਦਾਂ? ਮੈਂ ਬੜੀ ਨੌਕਰੀ ਕੀਤੀ। ਮੈਂ ਜੀ ਫੌਜ 'ਚ ਮੈਂ ਸੂਬੇਦਾਰ ਸੀ। ਅੱਛਾ। ਤੇ 1974 ਦੀ ਗੱਲ ਆ। ਮੈਂ ਸੂਬੇਦਾਰ ਸੀ ਫੌਜ ਦੇ ਵਿੱਚ। ਅੱਛਾ। ਤੇ ਫਿਰ ਮੈਂ
ਡਾਕਖਾਨੇ 'ਚ ਅਕਾਊਂਟੈਂਟ ਸੀਗਾ ਤੇ ਬਾਹਰ ਕਿੱਦਾਂ ਗਏ ਫਿਰ? ਹਾਂਜੀ ਬਾਹਰ ਮੈਂ ਮਸਕਤ ਓਮਾਨ 'ਚ ਉੱਥੇ ਨੌਕਰੀ ਕੀਤੀ। ਡਿਫੈਂਸ ਦੇ ਵਿੱਚ? ਹਾਂ ਕਿਤੇ ਗਿਆ ਉਹ ਕਿਤਾਬ ਉਹਨਾਂ ਦੇ ਕੋਲ ਹੈ ਜੀ। ਹਾਂ ਮੇਰੇ ਕੋਲ ਹੈ ਕਿਤਾਬ ਜੀ। ਨਹੀਂ ਉਹ ਮੈਂ ਕਿਹਾ ਇਹਦੇ ਉੱਤੇ ਚਾੜ ਦੇ ਨਹੀਂ ਚੜਿਆ ਹੀ ਹੈ, ਠੀਕ ਆ। ਠੀਕ ਹੈ, ਐਦਾਂ ਹੀ ਸੋਹਣੀ ਲੱਗਦੀ ਇਹ ਹੈ। ਮੁਕੱਦਸ ਕਿਤਾਬ ਹੈ ਮੈਂ ਚਾਹੁੰਦਾ ਕਿ ਚਲੋ ਜੀ, ਸ਼ੁਕਰੀਆ ਹੈ ਬਜ਼ੁਰਗਾਂ ਨੇ ਮੈਨੂੰ ਕਿਤਾਬ ਦਿੱਤੀ ਹੈ ਤੋਹਫੇ ਵਜੋਂ। ਗੁਰੂ ਨਾਨਕ ਦੇਵ ਜੀ, ਬਾਬਾ ਗੁਰੂ ਨਾਨਕ ਲਿਖਿਆ ਹੋਇਆ ਹੈ, ਸੈਯਦ ਅਫਜ਼ਲ ਹੈਦਰ ਦੀ ਲਿਖੀ ਹੋਈ ਹੈ ਕਿਤਾਬ। ਇਹ ਮੈਨੂੰ ਤੋਹਫੇ 'ਚ ਦੇ ਰਹੇ ਨੇ। ਨਾਲ ਦੇ ਨਾਲ ਇੱਕ ਬਹੁਤ, ਜਦੋਂ ਆਪਾਂ ਪਿੰਡਾਂ 'ਚ ਜਾਈਦਾ ਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਾਨੂੰ ਮਿਲ ਜਾਂਦੀਆਂ ਨੇ। ਇੱਕ ਤਾਂ ਕਹਾਣੀਆਂ ਐਸੀਆਂ ਮਿਲਦੀਆਂ ਨੇ, ਦੂਸਰਾ ਕੁਝ ਐਸੀਆਂ ਚੀਜ਼ਾਂ ਜੋ ਪੁਰਾਣੇ ਜ਼ਮਾਨੇ 'ਚ ਮਿਸ ਹੋ ਗਈਆਂ ਨੇ, ਖੋ ਗਈਆਂ ਨੇ, ਉਹ ਚੀਜ਼ਾਂ ਵੀ ਸਾਨੂੰ ਲੱਭਦੀਆਂ ਨੇ। ਬਜ਼ੁਰਗਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਵੀ ਦੱਸਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਨੇ ਕਿਸ ਤਰ੍ਹਾਂ ਇਹਨਾਂ ਕੋਲ ਆਇਆ। ਯਾਰ ਉਹ ਉੱਥੇ ਪਈਆਂ ਅਬੜੀ ਪਈ ਆ ਉੱਪਰ। ਸਰ ਜੀ ਇਦਾਂ ਹੀ ਸਗੋਂ ਠੀਕ ਆ। ਨਹੀਂ ਇਹ ਕੁਰਾਨ ਪਾਕ ਤਰ੍ਹਾਂ ਇਹਨਾਂ ਦੀ ਮੁਕੱਦਸ ਕਿਤਾਬ ਹੈ। ਚਲੋ ਕੋਈ ਗੱਲ ਨਹੀਂ, ਪੈਕ ਹੋ ਜਾਂਦੀ ਹੈ। ਇਹ ਬਜ਼ੁਰਗਾਂ ਦਾ ਪਿਆਰ ਹੈ, ਮੁਹੱਬਤ ਹੈ। ਤੇ ਇਹ ਵੇਖੋ, ਪੁਰਾਣੇ ਲੋਕ ਇਹਨਾਂ ਕਿਤਾਬਾਂ ਨੂੰ ਸਮਝਦੇ ਆ ਔਰ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਵੀ ਸੀ ਬਕੌਲ ਇਹਨਾਂ ਦੇ। ਲੇਕਿਨ ਇਹਨਾਂ ਕੋਲ ਕੋਈ ਇਰਦ ਗਿਰਦ ਦਾ ਬੰਦਾ ਜੋ ਹਕੀਮ ਸੀ, ਜੋ ਲੈ ਗਿਆ ਹੈ, ਉਹਦੇ ਬਾਰੇ ਵੀ ਆਪਾਂ ਸਰਚ ਕਰਾਂਗੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਜੇ ਉਹਨਾਂ ਕੋਲ ਹੈ ਤੇ ਆਪਾਂ ਜ਼ਰੂਰ ਲੈ ਕੇ ਆਵਾਂਗੇ। ਔਰ ਇਸੇ ਹੀ ਉਮੀਦ ਦੇ ਨਾਲ, ਇਸੇ ਆਸ ਨਾਲ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਕਿ ਚੜ੍ਹਦੇ ਪਾਸਿਓਂ ਵੀ ਬਜ਼ੁਰਗ ਦੇ ਪਿੰਡ ਤੋਂ ਇਹਨਾਂ ਨੂੰ ਪਿਆਰ ਭਰਿਆ ਸੁਨੇਹਾ ਆਵੇਗਾ, ਕਿਉਂਕਿ ਜਿਸ ਉਮਰ ਦੇ ਵਿੱਚ ਨੇ ਬਜ਼ੁਰਗ ਔਰ ਜਿਸ ਕੰਡੀਸ਼ਨ ਦੇ ਵਿੱਚ ਨੇ, ਇਹਨਾਂ ਨੂੰ ਕੋਈ ਵੀ ਖੁਸ਼ੀ ਅਸੀਂ ਦੇ ਸਕੀਏ ਉਹ ਸਾਡੇ ਵਾਸਤੇ ਵੱਡੀ ਗੱਲ ਹੋਏਗੀ। ਸੋ ਇਹਦੇ ਨਾਲ ਆਪ ਸਭ ਨਾਲ ਇਜਾਜ਼ਤ ਚਾਹੁੰਦੇ ਹਾਂ। ਪ੍ਰੋਗਰਾਮ ਦਾ ਮਕਸਦ ਆਪ ਸਭ ਨੂੰ ਪਤਾ ਹੀ ਹੈ ਕਿ ਵਿਛੜੇ ਹੋਏ ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਪਿੰਡ 'ਤੇ ਬਹੁਤ ਕੁਝ ਹੰਡਾਇਆ, ਬਹੁਤ ਕੁਝ ਵੇਖਿਆ ਔਰ ਉਹ ਚੀਜ਼ਾਂ ਅਸੀਂ ਆਮ ਲੋਕਾਂ ਤੱਕ ਪਹੁੰਚਾਉਂਦੇ ਹਾਂ। ਜਿਹੜੇ ਨਫ਼ਰਤ ਕਰਦੇ ਆ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਕਿ 47 ਤੋਂ ਪਹਿਲੇ ਦਾ ਕੀ ਮਾਹੌਲ ਸੀ ਔਰ 47 ਦੇ ਵਿੱਚ ਕੀ ਮਾਹੌਲ ਬਣਾਇਆ ਗਿਆ। ਔਰ ਨਾਲ ਦੇ ਨਾਲ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ, ਕਿਉਂਕਿ ਅਸੀਂ ਆਪਣੇ ਕਮੈਂਟਸ ਦੇਣ ਤੋਂ ਥੋੜ੍ਹਾ ਜਿਹਾ ਰੋਕਦੇ ਹਾਂ ਆਪਣੇ ਆਪ ਨੂੰ ਕਿ ਆਪਣੇ ਕਮੈਂਟਸ ਅਸੀਂ ਪ੍ਰੋਗਰਾਮ ਦੇ ਵਿੱਚ ਨਾ ਦਈਏ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਅਟਕ ਬਾਰੇ ਕਿ ਕੈਂਬਲਪੁਰ ਦਾ ਪੁਰਾਣਾ ਨਾਂ ਸੀ ਕਿ ਉਸ ਪਾਸੇ ਕਿਸ ਤਰ੍ਹਾਂ ਕਤਲੋ-ਵਾਰਤ ਸ਼ੁਰੂ ਹੋਈ ਉਸ ਪਾਸੇ ਮਾਰਚ ਦੇ ਵਿੱਚ। ਔਰ ਅਗਰ ਅਸੀਂ ਉਸ ਤੋਂ ਵੀ ਉੱਪਰ ਜਾਈਏ, ਜਿਹੜੇ ਹੁਣ ਖੈਬਰ ਪਖਤੂਨਖਵਾ ਦਾ ਇਲਾਕਾ ਹੈ, ਹਰੀਪੁਰ ਹਜ਼ਾਰਾ, 1946 ਦੇ ਐਂਡ 'ਚ ਉੱਥੇ ਦੰਗੇ ਫਸਾਦ ਸ਼ੁਰੂ ਹੋ ਗਏ ਸੀ ਔਰ ਆਹਿਸਤਾ ਆਹਿਸਤਾ ਉਹ ਫਸਾਦ ਬਹੁਤ ਅੱਗੇ ਚਲੇ ਗਏ। ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਜੀ। ਰੱਬ ਰਾਖਾ ਜੀ।